ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਉਹਨਾਂ ਦੇ ਸਾਥ ਦੇ ਨਾਲ ਵੱਖ-ਵੱਖ ਖਬਰਾਂ ਦਾ ਵਿਸ਼ਲੇਸ਼ਣ ਕਰੀਦਾ। ਸੋ ਲੈਣੇ ਆ ਉਹਨਾਂ ਨੂੰ ਨਾਲ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚਲੀਏ ਅੱਜ ਦੇ ਸਪਾਂਸਰਸ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਦਾ ਸੰਪਰਕ ਹੈ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਲੈਣੀ ਹੈ ਤਾਂ ਜੇ ਟਿਰਕੀਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿਮਾ ਸਹੂਤਾ ਹੋਣਾ ਦਾ ਸੰਪਰਕ ਨੰਬਰ ਹੈ 2092770113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਸਪਾਂਸਰਸ ਦਾ। ਤੇ ਹੁਣ ਰੁੱਖ ਖਬਰਾਂ ਦਾ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਪਾਇਓ ਤਾਂ ਮਿੰਟੂ ਜੀ ਚਾਨਣਾ ਕਿ ਅੱਜ ਸਪੈਸ਼ਲ ਇਜਲਾਸ ਸੀ ਪਾਣੀਆਂ ਦੇ ਮੁੱਦੇ ਦੇ ਉੱਪਰ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿੱਦਾਂ ਇਤਿਹਾਸ ਦੀ ਗੱਲ ਵੱਖ-ਵੱਖ ਜਗ੍ਹਾ ਤੇ ਮੈਂ ਦੇਖ ਰਿਹਾ ਸੀ, ਪੜ੍ਹ ਰਿਹਾ ਸੀ ਕਿ ਅੱਜ ਇਤਿਹਾਸਕ ਕੰਮ ਹੋਣਾ ਹੈ, ਅੱਜ ਇਤਿਹਾਸਕ ਕੰਮ ਹੋਣਾ ਹੈ। ਕੀ ਸੱਚੀਓ ਇਹ ਇਤਿਹਾਸਕ ਹੋ ਨਿਬੜਿਆ? ਜਿਹੜੇ ਮਤੇ ਪਾਏ ਗਏ ਨੇ 6 ਜਿਨ੍ਹਾਂ ਦੀ ਗਿਣਤੀ ਦੱਸੀ ਜਾ ਰਹੀ ਹੈ, ਉਹਨਾਂ ਦੇ ਵਿੱਚ ਕੋਈ ਝੋਲ ਤਾਂ ਨਹੀਂ, ਆਮ ਵਿਅਕਤੀ ਤੋਂ ਕੋਈ ਓਹਲਾ ਤਾਂ ਨਹੀਂ ਰੱਖਿਆ ਗਿਆ? ਦੱਸਿਓ ਜੀ ਜਰਾ, ਪਾਇਓ ਬਾਤ। ਦੇਖੋ, ਜਿੱਥੋਂ ਤੱਕ ਗੁਰਪ੍ਰੀਤ ਜੀ ਮਤਿਆਂ ਦਾ ਤਾਲੁਕ ਹੈ ਨਾ, ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਹੁਣ ਤੱਕ ਜੇ 1977 ਤੋਂ ਲੈ ਲਈਏ ਤੇ 8 ਮਤੇ ਆਲਰੇਡੀ ਪੈ ਚੁੱਕੇ ਨੇ ਜੀ। ਸੋ ਗੱਲ ਇਹ ਆ ਕਿ 8 ਵਾਰ ਹੀ ਜਿਹੜੇ ਮਤੇ ਆ ਸਰਬਸੰਮਤੀ ਦੇ ਨਾਲ ਪਾਸ ਹੋਏ ਆ। ਪਰ ਸਥਿਤੀ ਜਿਉਂ ਦੀ ਤਿਉਂ ਆ। ਪਹਿਲਾ ਮਤਾ ਜੇ ਤੁਸੀਂ ਦੇਖੋਗੇ ਤਾਂ ਦਰਬਾਰਾ ਸਿੰਘ ਨੇ ਪੇਸ਼ ਕੀਤਾ ਸੀਗਾ 31 ਮਾਰਚ 1977 ਤੇ 8ਵਾਂ ਜਿਹੜਾ ਸੀਗਾ ਲਾਸਟ, ਉਹ ਤੁਹਾਨੂੰ ਯਾਦ ਹੋਣਾ 23 ਦਾ ਅਕਤੂਬਰ ਮਹੀਨਾ ਸੀ। ਉਦੋਂ ਇੱਕ ਮਤਾ ਲਿਆਂਦਾ ਗਿਆ ਸੀ SYL ਨਹਿਰ ਬਣਾਉਣ ਜੋ ਕੰਮ ਚੱਲ ਰਿਹਾ ਸੀਗਾ, ਤਾਂ ਉਹਦੇ ਤੇ ਮਤਾ ਆਇਆ ਸੀਗਾ। ਤਾਂ ਬਹਰਹਾਲ ਦੇਖੋ, ਮਤੇ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿਸੇ ਵੀ ਵਿਧਾਨ ਸਭਾ ਨੇ ਜਿਹੜੀ ਚੀਜ਼ ਮਤੇ ਦੇ ਰੂਪ ਦੇ ਵਿੱਚ ਪਾਸ ਕੀਤੀ ਹੈ ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਟੇਟ ਬੋਲਦੀ ਕਹਿ ਸਕਦੇ ਹਾਂ ਆਪਾਂ ਕਿ ਆਵਾਜ਼ ਹੁੰਦੀ ਆ। ਹੋਰ ਮਤੇ ਨਾਲ ਕੀ ਵਿਗੜ ਜਾਂਦਾ ਜੀ? ਜੇ ਮਤਿਆਂ ਨਾਲ ਕੁਝ ਵਿਗੜਨ ਲੱਗਦਾ ਹੁੰਦਾ ਸਾਹਿਬ ਤੇ ਫਿਰ 8 ਤਾਂ ਮੈਂ ਤੁਹਾਨੂੰ ਦੱਸ ਦਿੱਤੇ ਆ ਜੀ। ਇਹ 9ਵਾਂ ਹੈ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ 9ਵਾਂ ਹੈ ਪਾਣੀ ਦੇ ਮੁੱਦੇ ਤੇ ਲੈ ਕੇ। ਤੇ 6 ਮਤੇ ਜਿਹੜੇ ਆ ਉਹ ਵੈਸੇ ਹੁਣ ਉਹਨਾਂ ਨੂੰ ਆਪਾਂ ਅੱਡ-ਅੱਡ ਜੇ ਦੇਖੀਏ ਤਾਂ ਇੱਕ ਤੇ ਇਹ ਹੈ ਕਿ ਭਾਈ ਹਰਿਆਣੇ ਨੂੰ ਜਿਹੜਾ 4000 ਕਿਊਸੈਕ ਜਾਂਦਾ ਹੈ ਉਹ ਪਾਣੀ ਅਸੀਂ ਜਾਰੀ ਰੱਖਾਂਗੇ, ਬਾਕੀ ਨਹੀਂ ਦੇਵਾਂਗੇ। ਫਿਰ BBMP ਤੇ ਸੀਗਾ ਕਿ ਮੀਟਿੰਗ ਜਿਹੜੀ ਆ ਉਹ ਇਹਨਾਂ ਨੇ ਗੈਰ ਸੰਵਿਧਾਨਕ ਢੰਗ ਦੇ ਨਾਲ ਸੱਦੀ ਆ। ਵੀ ਜਿਹੜਾ ਸਦਨ ਆ ਉਹ ਹੁਕਮ ਦਿੰਦਾ ਹੈ ਕਿ ਭਾਈ ਜਿਹੜਾ BBMP ਆ ਉਹ ਇਸ ਗੱਲ ਦਾ ਖਿਆਲ ਰੱਖੇ। ਫਿਰ BBMP ਜਿਹੜੀ ਆ ਕਠਪੁਤਲੀ ਬਣ ਗਈ ਆ। ਬੋਰਡ ਦਾ ਜਿਹੜਾ ਪੁਨਰਗਠਨ ਮੰਗਿਆ ਗਿਆ। ਫਿਰ ਸਤਲੁਜ, ਬਿਆਸ ਤੇ ਰਾਵੀ ਇਹਨਾਂ ਦਰਿਆਵਾਂ ਦਾ ਜਿਹੜਾ 1981 ਚ ਸਮਝੌਤਾ ਹੋਇਆ ਉਹਦੇ ਬਾਰੇ ਕਹਿੰਦੇ ਆ ਕਿ ਨਵੀਂ ਨੀਤੀ ਬਣਾਈ ਜਾਵੇ, ਨਵੀਂ ਸੰਧੀ ਕੀਤੀ ਜਾਵੇ ਵੰਡ ਦੀ। ਤਾਂ ਇਸ ਮਤੇ ਦੇ ਵਿੱਚ ਜ਼ਰੂਰ ਇੱਕ ਝੋਲ ਨਜ਼ਰ ਆਉਂਦੀ ਆ ਕਿ ਤੁਸੀਂ ਘੱਟੋ ਘੱਟ ਮਤੇ ਦੇ ਵਿੱਚ ਤੇ ਇਹ ਕਹਿ ਸਕਦੇ ਹੋ ਕਿ ਨਵੇਂ ਸਿਰੇ ਤੋਂ ਸਾਡੀ ਮਾਲਕੀਅਤ ਪੈਦਾ ਜਿਹੜੀ ਤੈਅ ਕੀਤੀ ਜਾਵੇ। ਤਾਂ ਇਹ ਚੀਜ਼ ਹੈਗੀ ਆ। ਤੇ ਬਾਕੀ ਜਿਵੇਂ ਭਾਖੜਾ ਡੈਮ ਦਾ ਕਿ ਕਿਹਨੂੰ ਕਿੰਨਾ ਪਾਣੀ ਦਿੱਤਾ ਜਾਣਾ ਚਾਹੀਦਾ ਹੈ ਵਗੈਰਾ, ਇਹ ਜਿਹੜਾ ਫੈਸਲਾ ਹੈ ਇਹ BBMP ਲੈਂਦਾ ਹੈ। ਤੇ ਇਹਦਾ ਮਤਲਬ ਕਿ ਬਦਲਣ ਦਾ ਕੋਈ ਅਧਿਕਾਰ ਨਹੀਂ ਹੈ। ਜੇਕਰ BBMP ਫੈਸਲਾ ਲੈਂਦਾ ਹੈ ਤਾਂ ਉਹ ਅਸੰਵਿਧਾਨਕ ਹੈ, ਗੈਰ ਸੰਵਿਧਾਨਕ ਹੈ। ਤੇ BBMP ਇਹੋ ਜਿਹੇ ਫੈਸਲੇ ਜਿਹੜੇ ਆ ਉਹ ਨਾ ਲਵੇ। ਤੇ ਡੈਮ ਸੇਫਟੀ ਐਕਟ ਆ ਗਿਆ 6ਵੇਂ ਨੰਬਰ ਤੇ ਕਿ ਉਸਨੂੰ ਇਹ ਕਿਹਾ ਗਿਆ ਕਿ ਭਾਈ ਵਾਪਸ ਲਵੇ ਕੇਂਦਰ। ਕਿਉਂ? ਕਿਉਂਕਿ ਪੰਜਾਬ ਸਰਕਾਰ ਨੂੰ ਇਹ ਪ੍ਰਵਾਨ ਨਹੀਂ ਹੈ। ਦੇਖੋ, ਡੈਮ ਸੇਫਟੀ ਐਕਟ ਜਿਹੜਾ ਐਕਟ ਹੀ ਬਣ ਗਿਆ। ਤੁਸੀਂ ਸੋਚ ਕੇ ਦੇਖੋ ਸਰ, ਜਿਹੜਾ ਐਕਟ ਦਾ ਮਤਲਬ ਹੁੰਦਾ ਕਾਨੂੰਨ ਜੀ। ਬਿੱਲ ਪਾਸ ਹੋ ਕੇ ਐਕਟ ਬਣ ਜਾਂਦਾ। ਉਹ ਐਕਟ ਮਤਲਬ ਕਿ ਕਿਵੇਂ ਕੋਈ ਮਤਾ ਥੋੜੀ ਰੱਦ ਕਰਾ ਦੂਗਾ ਜੀ।
ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੰਗ ਹੈ ਵੀ ਜਿਹੜੀਆਂ ਆਪਾਂ ਕਹਿ ਲਈਏ ਕਿ ਮਤੇ ਦੇ ਰੂਪ ਦੇ ਵਿੱਚ ਚੀਜ਼ਾਂ ਨੇ, ਮੰਗ ਹੁੰਦੀ ਹੈ ਜਾਂ ਇੱਕ ਆਵਾਜ਼ ਹੁੰਦੀ ਹੈ ਕਿ ਕਿਸੇ ਸਟੇਟ ਦੀ ਵਿਧਾਨ ਸਭਾ ਦੀ ਇਹ ਆਵਾਜ਼ ਆ। ਤਾਂ ਕੁੱਲ ਮਿਲਾ ਕੇ ਦੇਖੋ 5 ਘੰਟੇ ਦਾ ਇਜਲਾਸ ਸੀਗਾ, 5 ਘੰਟੇ ਇਹ ਸਾਰੇ ਉੱਥੇ ਬੋਲੇ ਨੇ, ਇੱਕ ਮਤ ਇਕਜੁੱਟ ਨਜ਼ਰ ਆਏ ਆ ਇਸ ਮੁੱਦੇ ਤੇ। ਘੱਟੋ ਘੱਟ ਇੰਨੀ ਕੁ ਆਪਾਂ ਸਕਾਰਾਤਮਕਤਾ ਦੇਖ ਸਕਦੇ ਹਾਂ ਕਿ ਪੰਜਾਬੀ ਰਾਜਨੀਤੀ ਦੇ ਵਿੱਚ ਜ਼ਰੂਰ ਨਜ਼ਰ ਆਈ ਆ ਕਿ ਇਹਨਾਂ ਨੇ ਇੱਕ ਸੁਰ ਦੇ ਵਿੱਚ ਹਰਿਆਣੇ ਨੂੰ ਦਿੱਤਾ ਜਾਣ ਵਾਲਾ ਜਿਹੜਾ ਵਾਧੂ ਪਾਣੀ ਹੈ, ਫਾਲਤੂ ਪਾਣੀ ਹੈ, ਉਹ ਨਾ ਦੇਣ ਤੇ ਜ਼ਰੂਰਤ ਦਿਖਾਈ ਹੈ। ਸਾਰੇ ਇੱਕ ਲਾਈਨ ਦੇ ਵਿੱਚ ਕਹਿ ਲਓ ਕਿ ਖਲੋਤੇ ਨਜ਼ਰ ਆ ਰਹੇ ਨੇ। ਤਾਂ ਇੱਕ ਮਾਨ ਸਾਹਿਬ ਨੇ ਇਸ ਗੱਲ ਦਾ ਵੀ ਜਵਾਬ ਦਿੱਤਾ ਕਿ ਜੋ ਸੈਣੀ ਕਹਿ ਰਹੇ ਸੀਗੇ ਕਿ ਜੇ ਸਾਨੂੰ ਪਾਣੀ ਨਾ ਦਿੱਤਾ ਤਾਂ ਪਾਕਿਸਤਾਨ ਚਲੇ ਜਾਏਗਾ, ਤਾਂ ਇਹਦੇ ਤੇ ਮਾਨ ਸਾਹਿਬ ਨੇ ਸਪਸ਼ਟ ਕੀਤਾ ਕਿ ਇੱਕ ਬੂੰਦ ਵੀ ਜਿਹੜੀ ਆ ਉਹ ਭਾਈ ਪਾਕਿਸਤਾਨ ਨੂੰ ਨਹੀਂ ਜਾ ਰਹੀ। ਤੇ ਗੱਲ ਇਹ ਆ, ਕਹਿੰਦੇ ਕਿ ਜਿਹੜੇ 21 ਤਰੀਕ ਦੇ ਵਿੱਚ 15 ਦਿਨ ਰਹਿ ਗਿਆ, 20 ਮਈ ਦੀ ਰਾਤ ਨੂੰ 12 ਵਜੇ ਅਸੀਂ ਜਿਹੜਾ ਉਹ ਪਾਣੀ ਛੱਡ ਦੇਵਾਂਗੇ। ਤਾਂ ਵੱਖ-ਵੱਖ ਬੁਲਾਰੇ ਬੋਲੇ ਆ। ਇੱਧਰ ਜੇ ਆਪਾਂ ਦੇਖੀਏ ਤਾਂ ਇਹ ਵੀ ਕਿਹਾ ਗਿਆ ਕਿ ਬੀਜੇਪੀ, ਕਾਂਗਰਸ ਤੇ ਅਕਾਲੀ ਦਲ ਮਾਫੀ ਮੰਗੇ। ਇਹ ਆਮ ਆਦਮੀ ਪਾਰਟੀ ਵਾਲੇ ਜਦੋਂ ਚੀਮਾ ਸਾਹਿਬ ਬੋਲੇ ਸੀ ਉਦੋਂ ਗੱਲ ਹੋਈ ਆ। ਫਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਹੈ ਕਿ ਜਿੱਦਾਂ ਕਹਿ ਲਓ ਉਹਨਾਂ ਨੂੰ ਵੀ ਕਿਹਾ ਗਿਆ ਕਿ ਮਾਫੀ ਮੰਗੋ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਵੀ ਮਾਫੀ ਮੰਗ ਲਵਾਂਗੇ ਕਾਂਗਰਸ ਦੀਆਂ ਕੀਤੀਆਂ ਤੇ, ਤੁਸੀਂ ਕੇਜਰੀਵਾਲ ਵਾਸਤੇ ਮਾਫੀ ਮੰਗ ਲਓ ਜੋ ਉਹਨਾਂ ਨੇ ਬਿਆਨ ਦਿੱਤਾ ਸੀ ਹਰਿਆਣੇ ਦੇ ਹੱਕ ਦੇ ਵਿੱਚ। ਮਤਲਬ ਕਿ ਇਸ ਤਰ੍ਹਾਂ ਕੋਈ ਹਲਕੀ ਫੁਲਕੀ ਝੜਪ ਵੀ ਵੇਖਣ ਨੂੰ ਮਿਲੀ ਆ। ਬਾਕੀ ਸੌਂਦ ਸਾਹਿਬ ਉੱਥੇ ਬੋਲੇ ਸਨ ਮੰਤਰੀ, ਉਹਨਾਂ ਨੇ ਇਤਿਹਾਸ ਦਾ ਹਵਾਲਾ ਦਿੱਤਾ ਕਿ ਭਾਈ ਰਾਈਪੇਰੀਅਨ ਜਿਹੜਾ ਸਿਧਾਂਤ ਹੈ ਉਸ ਨੂੰ ਕਿਵੇਂ ਅੱਖੋਂ ਪਰੋਖੇ ਕਰਕੇ ਇਹ ਸਭ ਕੁਝ ਜਿਹੜਾ ਹੈ ਉਹ ਗਲਤ ਕੀਤਾ ਗਿਆ। ਖਾਸ ਤੌਰ ਤੇ ਜੇ ਆਪਾਂ ਪੰਜਾਬ ਦੇ ਲਿਹਾਜ਼ ਨਾਲ ਗੱਲ ਵੇਖੀਏ ਤੇ ਇਧਰੋਂ ਬਰਿੰਦਰ ਗੋਇਲ ਜੀ ਬੋਲੇ ਸੀ ਕਿ ਉਹਨਾਂ ਨੇ ਵੀ ਆਖਿਆ ਕਿ ਬੀਬੀਐਮਬੀ ਤਾਂ ਜਿਹੜਾ ਥਾਣੇਦਾਰ ਵਰਗਾ ਸਾਡੇ ਨਾਲ ਵਿਹਾਰ ਕਰਦਾ ਪਿਆ। ਤਾਂ ਇਦਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ 5 ਘੰਟੇ ਦੇ ਇਜਲਾਸ ਦੇ ਵਿੱਚ 6 ਮਤੇ ਆਏ ਆ। ਤਾਂ ਉਧਰ ਜਿਹੜੇ ਹਰਿਆਣੇ ਦੇ ਚੀਫ ਮਿਨਿਸਟਰ ਆ ਉਹਨਾਂ ਨੇ ਕਿਹਾ ਕਿ ਭਾਈ ਇਹ ਗੈਰ ਸੰਵਿਧਾਨਕ ਆ, ਤਾਂ ਬਿਨਾਂ ਸ਼ਰਤ ਇਹ ਜਿਹੜਾ ਪਾਣੀ ਆ ਸਾਨੂੰ ਉਹ ਛੱਡਿਆ ਜਾਣਾ ਚਾਹੀਦਾ। ਮਤਲਬ ਕਿ ਹਰਿਆਣਾ ਹਾਲੇ ਵੀ ਪਾਣੀ ਜਿਹੜਾ ਮੰਗੀ ਜਾ ਰਿਹਾ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਗੁਰਪ੍ਰੀਤ ਜੀ, ਇਹ ਇਜਲਾਸ ਦੀ ਕਾਰਵਾਈ ਸੀ। ਇਹਦੇ ਵਿੱਚ ਕੋਈ ਹੋਰ ਤੇ ਏਜੰਡੇ ਹੈ ਹੀ ਨਹੀਂ ਸਨ। ਇੱਕ ਸੂਤਰੀ, ਇੱਕ ਨੁਕਾਤੀ ਏਜੰਡਾ ਸੀਗਾ, ਉਹ ਸੀਗਾ ਬੀਬੀਐਮਬੀ ਦਾ ਜਿਹੜਾ ਚੱਲ ਰਿਹਾ ਵਿਵਾਦ ਆ। ਤਾਂ ਬਹਰਹਾਲ ਇਹੀ ਗੱਲ ਹੈ ਕਿ 6 ਮਤੇ ਜਿਹੜੇ ਆ ਉਹ ਇਹਨਾਂ ਵੱਲੋਂ ਲਿਆਂਦੇ ਗਏ ਆ। ਮਾਨ ਸਾਹਿਬ ਵੀ ਉੱਥੇ ਖਾਸੀ ਤਗੜੀ ਸਪੀਚ ਕਹਿ ਲਓ ਕਿ ਕਰਕੇ ਗਏ ਆ, ਤੇ ਹੋਰ ਵੀ ਲੀਡਰ ਜਿਹੜੇ ਆਪੋਜੀਸ਼ਨ ਦੇ ਲੀਡਰ ਵੀ ਬੋਲੇ। ਤਾਂ ਇੱਕ ਸੁਰਤਾ ਜ਼ਰੂਰ ਨਜ਼ਰ ਆਈ ਹੈ। ਬਸ ਪੋਜ਼ਿਟਿਵ ਚੀਜ਼ ਇਹਦੇ 'ਚ ਇਹ ਹੋਈ ਆ। ਬਾਕੀ ਮਤਿਆਂ ਮੁੱਤਿਆਂ ਦਾ ਸਭ ਇਹ ਹੁੰਦਾ ਕਿ ਕੋਈ ਸਟੇਟ ਜਿਹੜੀ ਹੈ ਉਹਦੀ ਆਪਣੀ ਆਵਾਜ਼ ਆ, ਕਹਿ ਲਓ ਕਿ ਉੱਥੋਂ ਦੇ ਸਟੇਟ ਦਾ ਕੀ ਸੋਚਣਾ ਹੈ ਕਿਸੇ ਚੀਜ਼ ਪ੍ਰਤੀ, ਇਹ ਸਪਸ਼ਟ ਹੁੰਦਾ। ਮਤੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ। ਨਾ ਤਾਂ ਐਕਟ ਕੋਈ ਰੱਦ ਹੋਣ ਲੱਗਿਆ ਤੇ ਜਾਂ ਮੈਂ ਤੁਹਾਨੂੰ ਹਵਾਲਾ ਦਿੱਤਾ ਕਿ ਨਾ ਹੀ ਉਹਦੇ ਤੇ ਕੋਈ ਅਸਰ ਪੈਣਾ, ਜਿਵੇਂ ਆਪਾਂ 8 ਮਤੇ ਅੱਗੇ ਦੇਖੇ ਪਾਣੀ ਤੇ। ਜੀ, ਸੋ ਗੱਲ ਅੱਗੇ ਤੋਰੀਏ ਤਾਂ ਉਹ ਵੀ ਇਸੇ ਦੇ ਨਾਲ ਜੁੜੀ ਹੋਈ ਹੈ। ਉਧਰ ਬੀਬੀਐਮਬੀ ਹਾਈ ਕੋਰਟ ਪਹੁੰਚ ਗਿਆ। ਇਸ ਤੇ ਵੀ ਜ਼ਰੂਰ ਚਾਨਣਾ ਪਾਇਓ ਕਿ ਬੀਬੀਐਮਬੀ ਹੈ ਕੀ, ਕਿ ਬੀਬੀਐਮਬੀ ਦੇ ਕੋਲ ਇਖਤਿਆਰ ਨੇ ਕਿ ਉਹ ਨਾਪ ਸਕਦਾ ਕਿਹਨੂੰ ਕਿੰਨਾ ਪਾਣੀ ਦੇਣਾ, ਕਿਹਨੂੰ ਨਹੀਂ, ਕਿ ਸਿਰਫ ਸਾਂਭ ਸੰਭਾਲ ਉਹਦੇ ਘੇਰੇ ਚ ਆਉਂਦੀ ਹੈ। ਕਿਉਂਕਿ ਮੈਂ ਬੀਤੇ ਦਿਨੀ ਇੱਕ ਮਾਹਰ ਨੂੰ ਸੁਣ ਰਿਹਾ ਸੀ, ਸ਼ਾਇਦ ਉਹ IAS ਅਫਸਰ ਹੋਣਗੇ, ਖਹਿਰਾ ਸਾਹਿਬ, ਉਹ ਚਾਨਣਾ ਪਾ ਰਹੇ ਸੀ ਕਿ ਇਹਨਾਂ ਦੇ ਕੋਲ ਇਹ ਇਖਤਿਆਰ ਨਹੀਂ ਨੇ ਕਿ ਇਹ ਦੱਸਣ ਕਿ ਕਿਹਨੂੰ ਕਿੰਨਾ ਪਾਣੀ ਦੇਣਾ, ਕਿਹਨੂੰ ਨਹੀਂ, ਕੌਣ ਕੀ ਕਰ ਸਕਦਾ, ਕੌਣ ਨਹੀਂ। ਸਿਰਫ ਸਾਂਭ ਸੰਭਾਲ ਬੀਬੀਐਮਬੀ ਦੇ ਅੰਡਰ ਆਉਂਦੀ ਹੈ। ਪਾਇਓ ਜ਼ਰਾ ਚਾਨਣਾ ਜੀ ਹਾਈ ਕੋਰਟ ਨਹੀਂ, ਉਹ ਤਾਂ ਫਿਰ ਸਾਫ਼ ਹੈ ਨਾ ਕਿ 81 ਚ ਜੋ ਸਮਝੌਤਾ ਹੋਇਆ ਉਹਦੇ ਮੁਤਾਬਕ ਜੋ ਵੰਡ ਹੈ ਤੇ ਉਹ ਕੋਟਾ ਫਿਕਸ ਹੋ ਜਾਂਦਾ ਹੈ ਨਾ ਜੀ। ਠੀਕ ਹੈ ਨਾ ਜੀ, ਉਹ ਤਾਂ ਗੱਲ ਹੀ ਵਿੱਚ ਹੋ ਗਈ। ਤਾਂ ਬੀਬੀਐਮਬੀ ਦਾ ਜਿਹੜਾ ਅਧਿਕਾਰ ਖੇਤਰ ਆ ਉਹਦੇ ਤੇ ਜੇ ਆਪਾਂ ਦੇਖੀਏ ਤਾਂ ਕਾਫੀ ਲੰਮਾ ਹੋ ਜਾਏਗਾ। ਉਹਦੀ ਗੱਲਬਾਤ ਦੇਖੀਏ ਤਾਂ ਸਾਰਾ ਇੱਕ ਐਕਟ ਹੀ ਬਣਿਆ ਉਹਨਾਂ ਤੇ ਵੀ, ਜਿੱਦਾਂ ਕਹਿ ਲਓ ਕਿ ਬੀਬੀਐਮਬੀ ਦਾ। ਪਰ ਉਹ ਜਿਹੜਾ ਤੁਸੀਂ ਪਾਣੀ ਕਹਿੰਦੇ ਹੋ ਸਰ, ਉਹ 81 ਵਾਲਾ ਇਹਨਾਂ ਨੇ ਆਪਦੇ ਮਤੇ 'ਚ ਦੱਸਿਆ ਤਾਂ ਹੈ ਕਿ 81 ਵਾਲੀ ਜਿਹੜੀ ਸੰਧੀ ਆ, ਕਹਿ ਲਓ ਕਿ ਜੋ ਇਹਨਾਂ ਦਾ ਸਮਝੌਤਾ ਆ, ਕਿ ਉਹਨੂੰ ਨਵੇਂ ਸਿਰੇ ਤੇ ਆਪਾਂ ਹੁਣ ਦੇਖੀਏ, ਕਿਉਂਕਿ ਜਿਹੜੀ ਜਲ ਦੀ ਉਪਲਬਧਤਾ ਹੈ ਉਹ ਘਟ ਗਈ ਆ। ਇਹੀ ਤੇ ਚੀਜ਼ ਕਹਿ ਰਹੇ ਆ ਨਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੋ ਪਾਣੀ ਫਿਕਸ ਕੀਤਾ ਜਾਂਦਾ ਉਹ 81 ਦੇ ਸ਼ਾਇਦ ਸਮਝੌਤੇ ਦੇ ਮੁਤਾਬਕ ਕੀਤਾ ਜਾਂਦਾ। ਤੇ ਦੂਜੀ ਗੱਲ ਇਹ ਆ ਕਿ ਦੇਖੋ ਛੱਡਣ ਛਡਾਉਣ ਦੇ ਵਿੱਚ ਹੇਰ-ਫੇਰ ਤੇ ਹੈ ਹੀ ਹੈ, ਇਹਦੇ 'ਚ ਕੀ ਸ਼ੱਕ ਆ। ਜਦੋਂ ਜਿੱਥੇ ਜ਼ਿਆਦਾ ਕਿਸੇ ਦਾ ਜ਼ੋਰ ਚੱਲਦਾ ਹੋਵੇ ਫਿਰ ਉਹ ਮਾੜਾ ਮੋਟਾ ਕਰਦਾ ਹੀ ਆ, ਉੜ-ਪੁੜ ਤੇ ਕਰਦਾ ਹੀ ਆ।
ਜਿਹੜੀ ਗੱਲ ਹੈਗੀ ਆ ਹਾਈ ਕੋਰਟ ਜਾਣ ਦੀ, ਦੇਖੋ ਉਹਦੇ ਚ ਕੀ ਆ ਕਿ ਉਹਨਾਂ ਨੇ ਜਾ ਕੇ ਜੋ ਗਰਾਊਂਡਸ ਦਿੱਤੇ ਨੇ ਆਪਦੀ ਪਟੀਸ਼ਨ ਦੇ ਵਿੱਚ, ਉਹਨਾਂ ਨੇ ਇਹ ਕਿਹਾ ਕਿ ਜੋ ਕੰਟਰੋਲ ਯੂਨਿਟ ਨੇ ਉਹ ਜਾ ਕੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਆਪਣੇ ਕਬਜ਼ੇ ਚ ਲੈ ਲਏ ਨੇ। ਮਤਲਬ ਕਿ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਡੈਮ ਦਾ ਪੂਰਾ ਕੰਟਰੋਲ ਜਿਹੜਾ ਉਹ ਪੰਜਾਬ ਪੁਲਿਸ ਨੇ ਲੈ ਲਿਆ ਆਪਦੇ ਕੋਲ। ਤੇ ਇਸ ਤੇ ਫਿਰ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਸ਼ੀਲ ਨਾਗੂ, ਉਹਨਾਂ ਨੇ ਇੱਕ ਤੇ ਸੈਂਟਰਲ ਗਵਰਨਮੈਂਟ ਨੂੰ, ਹਰਿਆਣਾ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਤੇ ਬੀਬੀਐਮਬੀ ਨੂੰ, ਸਾਰਿਆਂ ਨੂੰ ਇੱਕ ਵਾਰੀ ਤੇ ਕਹਿ ਲਓ ਕਿ ਨੋਟਿਸ ਜਿਹੜਾ ਹੈ ਉਹ ਜਾਰੀ ਕਰ ਦਿੱਤਾ। ਤੇ ਕਮਾਲ ਦੀ ਗੱਲ ਇਹ ਆ ਕਿ ਇਹਦੇ ਵਿੱਚ ਸੁਣਵਾਈ ਵੀ ਮੇਰੇ ਖਿਆਲ ਦੇ ਨਾਲ ਕੱਲ ਨੂੰ ਫਿਰ ਹੋਣ ਜਾ ਰਹੀ ਆ। ਅੱਜ ਇਹ ਸੁਣਵਾਈ ਸੀਗੀ ਬਾਅਦ ਦੁਪਹਿਰ, ਤੇ ਕੱਲ ਨੂੰ ਤਾਂ ਤੁਸੀਂ ਇਸ ਮਾਮਲੇ ਦੀ ਨਾਜ਼ੁਕਤਾ ਨੂੰ ਸਮਝੋ ਕਿ ਅਗਲੇ ਦਿਨ ਫੇਰ ਸੁਣਵਾਈ ਆ। ਨਹੀਂ ਤਾਂ ਆਮ ਤੌਰ ਤੇ ਆਪਾਂ ਦੇਖਦੇ ਕੋਈ 5-10 ਦਿਨ ਦਾ ਵਕਫਾ ਪੈ ਜਾਂਦਾ, ਮਹੀਨਾ 2 ਮਹੀਨੇ 4 ਦਿਨ ਦੀ ਵੀ, ਮਹੀਨੇ 2 ਮਹੀਨੇ 4 ਮਹੀਨੇ ਦੀ ਵੀ ਤਰੀਕ ਪੈ ਜਾਂਦੀ ਆ ਕਈ ਵਾਰ, ਪਰ ਇੱਥੇ ਫੌਰੀ ਸੁਣਵਾਈ ਆ। ਹੁਣ ਜਿਹੜੀ ਗੱਲ ਹੈ ਹਰਿਆਣੇ ਨੇ ਜਾ ਕੇ ਉੱਥੇ ਇੱਕ ਗੱਲ ਕਹੀ ਆ ਮੇਰੇ ਖਿਆਲ ਦੇ ਨਾਲ, ਉਹ ਐਡਵੋਕੇਟ ਜਨਰਲ ਉਹਨਾਂ ਦੇ ਬੋਲੇ ਆ ਕਿ ਸਾਡੇ 200 ਤੋਂ ਜ਼ਿਆਦਾ ਜਿਹੜੇ ਜਲ ਘਰ ਆ ਉਹ ਸੁੱਕ ਗਏ ਨੇ। ਪੰਜਾਬ ਸਰਕਾਰ ਨੇ ਹਰਿਆਣੇ ਦਾ ਪਾਣੀ ਜਿਹੜਾ ਉਹ ਰੋਕ ਦਿੱਤਾ ਹੈ। ਤਾਂ ਇਸ ਦੇ ਜਵਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਹਰਿਆਣੇ ਨੂੰ ਉਸ ਤੇ ਹਿੱਸੇ ਦਾ ਪਾਣੀ ਦਿੱਤਾ ਤੇ ਅਸੀਂ ਪਾਣੀ ਹਰਿਆਣੇ ਨੂੰ ਹੋਰ ਨਹੀਂ ਦੇ ਸਕਦੇ। ਮਤਲਬ ਕਿ ਉਹਨਾਂ ਨੇ ਜਾ ਕੇ ਸਪਸ਼ਟ ਕੀਤਾ ਹੈ ਕਿ ਵੇਖੋ ਸਾਡੇ ਇੱਧਰ ਵੀ ਨਰਮੇ ਦੀ ਬਿਜਾਈ ਆ, ਫਿਰ ਇਸ ਤੋਂ ਇਲਾਵਾ ਗਾਂ ਝੋਨਾ ਲੱਗਣਾ ਤੇ ਸਾਨੂੰ ਵੀ ਪਾਣੀ ਚਾਹੀਦਾ। ਤੋ ਇਸ ਕਰਕੇ ਦਿਲਚਸਪ ਹੈ ਕੱਲ ਦੀ ਸੁਣਵਾਈ ਕਿ ਕੱਲ ਦੇ ਵਿੱਚ ਅੱਛਾ ਇਹਨਾਂ ਨੇ ਪੰਜਾਬ ਵਾਲਿਆਂ ਨੇ ਵੀ ਜਾ ਕੇ ਗੱਲ ਆਪਣੀ ਰੱਖ ਦਿੱਤੀ, ਹਰਿਆਣੇ ਵਾਲਿਆਂ ਨੇ ਵੀ ਰੱਖ ਦਿੱਤੀ, ਹੁਣ ਕੇਂਦਰ ਤੇ ਬੀਬੀਐਮਬੀ ਰੱਖੇਗਾ। ਸੋ ਇੱਕ ਵੱਡੀ ਬਹਿਸ ਹੋਣ ਦੀ ਸੰਭਾਵਨਾ ਹੈ। ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਹਾਈ ਕੋਰਟ ਦਾ ਕੋਈ ਜਿਹੜਾ ਹੈ ਉਹ ਫੈਸਲਾ ਆਉਂਦਾ ਇਹਦੇ ਤੇ। ਤਾਂ ਮੇਰੇ ਖਿਆਲ ਦੇ ਨਾਲ ਫੈਸਲਾ ਜੋ ਵੀ ਆਵੇ, ਮੇਰਾ ਇਹ ਮੰਨਣਾ, ਮੇਰੀ ਆਬਜ਼ਰਵੇਸ਼ਨ ਆ, ਕਹਿ ਲਓ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜੋ ਵੀ ਫੈਸਲਾ ਆਵੇ ਇਸ ਨੂੰ ਚੈਲੰਜ ਕੀਤਾ ਜਾਵੇਗਾ, ਚਾਹੇ ਤਾਂ ਪੰਜਾਬ ਦੇ ਹੱਕ ਚ ਆ ਜਾਏ ਤੇ ਹਰਿਆਣੇ ਵਾਲੇ ਕਰ ਦੇਣਗੇ, ਹਰਿਆਣੇ ਵਾਲਿਆਂ ਦੇ ਹੱਕ ਜਾ ਕੇ ਤੇ ਪੰਜਾਬ ਵਾਲੇ ਤੇ ਕਰਨਗੇ। ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਸਲਾ ਜਿਹੜਾ ਹੈ ਉਹ ਉਹੀ ਆ, 21 ਮਈ ਤੋਂ 20 ਮਈ ਦਾ ਜਿਹੜਾ ਸਾਈਕਲ ਹੈ ਪਾਣੀ ਛੱਡਣ ਦਾ ਸਾਲ, ਉਹ ਪੰਜਾਬ ਚਾਹੇਗਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰਾ ਕੇ ਉੱਥੋਂ ਤੱਕ ਇਹਨਾਂ ਨੂੰ ਲਿਆਂਦਾ ਜਾਵੇ ਤੇ ਫਿਰ ਸਥਿਤੀ ਜਿਹੜੀ ਆ ਆਪਣੇ ਆਪ ਹੀ ਉਹ ਨਾਰਮਲ ਹੋ ਜਾਣੀ ਆ। ਕਿਉਂਕਿ ਜਦੋਂ ਪਾਣੀ ਦਾ ਨਵੇਂ ਸਿਰੇ ਤੋਂ ਸਾਈਕਲ ਸਟਾਰਟ ਹੋ ਗਿਆ ਫਿਰ ਤੇ ਗੱਲ ਹੀ ਕੋਈ ਨਹੀਂ। ਸੋ ਇਸ ਵਾਸਤੇ ਇਹ ਵੀ ਮੈਨੂੰ ਨਜ਼ਰ ਆ ਰਿਹਾ ਹੈ ਕਿ ਜੇ ਮੰਨ ਲਓ ਤੱਤ ਫੱਟ ਕੋਈ ਫੈਸਲਾ ਹਾਈ ਕੋਰਟ ਚੋਂ ਆਉਂਦਾ ਤੇ ਬੜੀ ਉਮੀਦ ਆ ਕਿ ਇਹ ਫੈਸਲਾ ਵੀ ਜਿਹੜਾ ਉਹ ਸਰਪ੍ਰਵਾਨਿਤ ਨਹੀਂ ਹੋਏਗਾ, ਉਹ ਮੰਨਣਯੋਗ ਸਾਰਿਆਂ ਦੇ ਨਹੀਂ ਹੋਏਗਾ, ਕੋਈ ਨਾ ਕੋਈ ਤੇ ਜਿਹੜੀ ਆ ਉਹ ਗਾਂ ਜਾਵੇਗੀ। ਜੀ ਸੋ ਵੇਖਾਂਗੇ ਇਸ ਚ ਬਣਦਾ ਕੀ ਹੈ। ਪਰ ਅੱਜ ਮਾਨ ਸਾਹਿਬ ਜਿੱਦਾਂ ਕਈ ਵਾਰ ਪਹਿਲਾਂ ਵੀ ਇਹ ਸ਼ਗੂਫਾ ਵੈਸੇ ਛੱਡ ਚੁੱਕੇ ਨੇ, ਧਰਨਿਆਂ ਨੂੰ ਲੈ ਕੇ ਖਾਸਾ ਸਖਤ ਜਿਹੀ ਪੋਸਟ ਉਹਨਾਂ ਨੇ ਸਾਂਝੀ ਕੀਤੀ ਸੀ ਵੀ ਕਾਨੂੰਨੀ ਕਾਰਵਾਈ ਹੋਊਗੀ। ਹੁਣ ਜਿਹੜੇ ਪੰਜਾਬ ਦੇ ਲੋਕਾਂ ਨੂੰ, ਉਹਨਾਂ ਦੇ ਰੋਜ਼ਗਾਰ ਨੂੰ ਪ੍ਰਭਾਵਿਤ ਕਰਨਗੇ, ਤੰਗ ਕਰਨਗੇ ਵੀ ਤੁਸੀਂ ਕਿਤੇ ਵੀ ਬਹਿ ਜਾਂਦੇ ਹੋ ਰੋਡ ਜਾਮ ਕਰਕੇ ਜਾਂ ਕੁਝ ਹੋਰ, ਇਸ ਗੱਲ ਤੇ ਵੀ ਪਾਇਓ ਜ਼ਰਾ ਚੱਲ। ਜੀ ਬਿਲਕੁਲ, ਮਾਨ ਸਾਹਿਬ ਨੇ ਨਾਲ ਅੱਜ ਇਹ ਵੀ ਗੱਲ ਕਹੀ ਸੀਗੀ ਕਿ ਮੈਂ ਸੁਪਰੀਮ ਕੋਰਟ ਤੱਕ ਲੜਾਈ ਲੜਾਂਗਾ ਬੀਬੀਐਮਬੀ ਵਾਲੀ। ਤਾਂ ਮੈਂ ਕਹਿ ਰਿਹਾ ਕਿ ਜੇ ਆਪਾਂ ਫੈਸਲੇ ਦੇ ਲਿਹਾਜ਼ ਨਾਲ ਦੇਖੀਏ ਤੇ ਮੈਨੂੰ ਨਹੀਂ ਲੱਗਦਾ ਕਿ ਸਰਵ ਪ੍ਰਵਾਨਿਤ ਹੋਏਗਾ। ਖੈਰ ਦੇਖੋ, ਇਹ ਤੇ ਇਹਨਾਂ ਨੇ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਯਾਰ ਇਹ ਕੋਈ ਛੋਟੀ ਗੱਲ ਨਹੀਂ ਹੈ। ਜੇ ਤੁਸੀਂ ਇਸ ਸਟੇਟਮੈਂਟ ਨੂੰ ਦੇਖੋਗੇ, ਅੱਜ ਤੀਕਰ ਮੇਰੇ ਖਿਆਲ ਦੇ ਨਾਲ ਕੋਈ ਐਸਾ ਮੁੱਖ ਮੰਤਰੀ ਮੈਂ ਤੇ ਦੇਖਿਆ ਨਹੀਂ ਹੈ ਜਿਹੜਾ ਇੱਥੇ ਪੰਜਾਬ ਦਾ ਮੁੱਖ ਮੰਤਰੀ ਹੋ ਕੇ ਸਿੱਧਮ ਸਿੱਧਾ ਕਿਸਾਨਾਂ ਨੂੰ ਚੈਲੰਜ ਹੀ ਕਰੇ। ਇਹ ਚੈਲੰਜ ਹੀ ਹੈ ਨਾ ਕਿ ਭਾਈ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਕੰਮਕਾਰ ਪ੍ਰਭਾਵਿਤ ਕਰੋਗੇ, ਧਰਨਾ ਮੁਜ਼ਾਹਰਾ ਕਰੋਗੇ ਤੇ ਫਿਰ ਸਖਤ ਕਾਰਵਾਈ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚੁਣੌਤੀ ਹੈ ਸਭ। ਉਸ ਵੇਲੇ ਜਦੋਂ ਇਹਨਾਂ ਦੇ ਵਿਧਾਇਕਾਂ ਨੂੰ ਪਿੰਡਾਂ ਦੇ ਵਿੱਚ ਘੇਰਾ ਪੈ ਰਿਹਾ ਵਾ, ਬੜੇ ਤਿੱਖੇ ਸਵਾਲ ਕੀਤੇ ਜਾ ਰਹੇ ਨੇ, ਕਈ ਥਾਵਾਂ ਤੇ ਆਪਾਂ ਦੇਖਿਆ ਵਾ ਹਲਕੀ ਕਲਾਮੀ ਵੀ ਹੋਈ ਆ। ਸੋ ਉਸ ਦਰਮਿਆਨ ਏਡਾ ਵੱਡਾ ਬਿਆਨ ਦੇ ਦੇਣਾ, ਦਰਅਸਲ ਕੀ ਸੀਗਾ ਕਿ ਐਸਕੇਐਮ ਗੈਰ ਰਾਜਨੀਤਿਕ ਨੇ ਇੱਕ ਕਾਲ ਦਿੱਤੀ ਸੀ। ਕਾਲ ਇਹ ਦਿੱਤੀ ਸੀਗੀ ਕਿ ਭਾਈ ਅਸੀਂ ਸ਼ੰਭੂ ਦੇ ਨੇੜੇ ਇੱਕ ਇਕੱਠ ਮਾਰਾਂਗੇ। ਇਕੱਠ ਇਸ ਵਾਸਤੇ ਕਿ ਸਾਡਾ ਜਿਹੜਾ ਗਾਇਬ ਸਮਾਨ ਆ ਉਹ ਨਹੀਂ ਮਿਲ ਰਿਹਾ ਵਾ।
ਅੱਛਾ, ਉਸ ਤੋਂ ਬਾਅਦ ਪੁਲਿਸ ਜਿਹੜੀ ਆ ਹਰਕਤ ਦੇ ਵਿੱਚ ਆਉਂਦੀ ਆ ਤੇ ਪੁਲਿਸ ਨੇ ਤੇ ਅੱਧੀ ਰਾਤ ਹੀ ਕੁਝ ਕਿਸਾਨਾਂ ਨੂੰ ਜਾ ਕੇ ਤੇ ਡਿਟੇਨ ਕਰ ਲਿਆ ਸਮੇਤ ਡੱਲੇਵਾਲ ਦੇ। ਉਹ ਸਾਰੇ ਜਿਹੜੇ ਆ ਡਿਟੇਨ ਕਰ ਲਏ ਗਏ, ਜਿਹੜੇ ਮੇਨ ਇਹਨਾਂ ਦੇ ਕਰਤਾ ਧਰਤਾ ਸਨ। ਤਾਂ ਉਸ ਤੋਂ ਬਾਅਦ ਉਹ ਜਿਹੜੀ ਕਾਲ ਤੇ ਠੁੱਸ ਹੋ ਗਈ। ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੜੀ ਇੱਕ ਵੱਡੀ ਗੱਲ ਆ ਕਿ ਇਸ ਤਰ੍ਹਾਂ ਦੀ ਕਾਲ ਹੋਵੇ ਤੇ ਇੱਕ ਚੈਲੰਜ ਦੇ ਕੇ ਮੁੱਖ ਮੰਤਰੀ ਨੇ ਉਸ ਕਾਲ ਨੂੰ ਬਿਲਕੁਲ ਫੇਲ ਕਰ ਦਿੱਤਾ ਹੈ ਤੇ ਉਤੋਂ ਚੇਤਾਵਨੀ ਦਿੱਤੀ ਆ ਕਿ ਜੇ ਤੁਸੀਂ ਬਾਹਰ ਆਓਗੇ, ਮਤਲਬ ਕਿ ਸੜਕ ਰੋਕੋਗੇ, ਤੇ ਤੁਹਾਡੇ ਤੇ ਸਖਤ ਕਾਨੂੰਨੀ ਐਕਸ਼ਨ ਜਿਹੜਾ ਲਿਆ ਜਾਵੇਗਾ। ਦੇਖੋ, ਇਹ ਕਿਤੇ ਨਾ ਕਿਤੇ, ਚਲੋ ਗੁਰਪ੍ਰੀਤ ਜੀ, ਇਹ ਤੇ ਗੱਲ ਆਪਾਂ ਨੂੰ ਮੰਨਣ ਵਾਲੀ ਆ, ਪ੍ਰਵਾਨ ਕਰਨੀ ਪਵੇਗੀ। ਜਿਹੜੀ ਗੱਲ ਅਸੀਂ ਕਹਿੰਦੇ ਹਾਂ, ਤੁਹਾਨੂੰ ਪਤਾ ਹੀ, ਹੁਣ ਤੁਸੀਂ ਜਾ ਕੇ ਹੇਠਾਂ ਸਟੇਟਮੈਂਟ ਦੇ ਵੇਖੋਗੇ ਤਾਂ ਬਹੁਤ ਸਾਰੇ ਕਮੈਂਟ ਤੁਹਾਨੂੰ ਏਦਾਂ ਦੇ ਮਿਲਣਗੇ ਜਿਹੜੇ ਕਿ ਤਾਰੀਫ ਦੇ ਵਿੱਚ ਨੇ ਮਾਨ ਸਾਹਿਬ ਦੇ, ਕਿ ਇਹਨਾਂ ਨੇ ਬਹੁਤ ਗੰਦ ਪਾਇਆ ਜੀ। ਅਸੀਂ ਹਾਈ ਗੱਲ ਪਿੱਟ ਦੇ ਵਰਗੇ ਸਾਲ ਕਈ ਹੋ ਗਏ ਨੇ ਕਿ ਭਾਈ ਕਿਸਾਨ ਆਗੂ ਜਿਹੜੇ ਆ ਉਹ ਥੋੜਾ ਜਿਹਾ ਇੱਧਰ ਦੇਖਣ, ਲੋਕਾਂ ਦੇ ਸਮਰਥਨ ਨਾਲ ਹੀ ਆ। ਤਾਂ ਹੁਣ ਤੁਸੀਂ ਦੇਖੋ ਕਿ ਇਹ ਇੰਨੇ ਸਖਤ ਐਕਸ਼ਨ ਲੈ ਰਹੇ ਨੇ, ਸਖਤ ਚੇਤਾਵਨੀਆਂ ਦੇ ਰਹੇ ਨੇ, ਤਾਂ ਉਹ ਜਿਹੜਾ ਮਤਲਬ ਕਿ ਸਮਰਥਨ ਸੀ ਕਿਸੇ ਵੇਲੇ ਬੜਾ ਸਾਲਮ ਸੀਗਾ, ਉਹ ਹੁਣ ਮੇਰੇ ਖਿਆਲ ਦੇ ਨਾਲ ਖੁਰ ਗਿਆ ਹੈ। ਇਹ ਗੁਰਪ੍ਰੀਤ ਜੀ, ਇਹ ਇੱਕ ਸੱਚ ਜਿਹੜਾ ਹੈ ਨਾ, ਉਹ ਸਾਨੂੰ ਸਾਰਿਆਂ ਨੂੰ ਵੇਖਣਾ ਪਵੇਗਾ, ਤਸਲੀਮ ਕਰਨਾ ਪਵੇਗਾ। ਤਾਂ ਖੈਰ ਗੱਲ ਇਹ ਆ ਕਿ ਹੁਣ ਜੇ ਆਪਾਂ ਇਸ ਤਰ੍ਹਾਂ ਦੇਖੀਏ ਸੜਕਾਂ ਵਾਲੇ, ਤੇ ਇਹਨਾਂ ਦੇ ਤੇ ਆਪਣੇ ਬੰਦੇ ਸੜਕਾਂ ਤੇ ਉਤਰੇ ਪਏ ਸਨ। ਆ ਪਰਸੋਂ ਚੌਥ ਧਰਨਾ ਮੁਜ਼ਾਹਰਾ, ਉਹ ਵੀ ਤੇ ਲੋਕਾਂ ਨੂੰ ਦਿੱਕਤ ਆ। ਜਦੋਂ ਤੁਸੀਂ ਉੱਥੇ ਆਉਂਦੇ ਜੇ ਲੁਧਿਆਣੇ, ਤੇ 6 ਜ਼ਿਲ੍ਹਿਆਂ ਦੀ ਪੁਲਿਸ ਲਾ ਦਿੰਦੇ ਜੇ। ਦਿੱਕਤ ਤੇ ਉਦੋਂ ਵੀ ਲੋਕਾਂ ਦੇ ਰੁਜ਼ਗਾਰਾਂ ਨੂੰ ਆਉਂਦੀ ਆ ਜਦੋਂ ਬਾਜ਼ਾਰ ਬੰਦ ਕਰਵਾ ਦਿੰਦੀ ਆ ਤੁਹਾਡੀ ਪੁਲਿਸ। ਇਹ ਵੀ ਤੇ ਤੁਹਾਨੂੰ ਵੇਖਣਾ ਪਵੇਗਾ। ਅੱਛਾ, ਬਾਜ਼ਾਰ ਛੱਡੋ, ਇੱਥੇ ਆ ਟਰੱਕ, ਹੁਣ ਜਿਹੜੀ ਲਿਫਟਿੰਗ ਹੋਣ ਡਈ ਆ ਮੰਡੀਆਂ ਦੀ, ਉਹ ਟਰੱਕ ਕਈ, ਜਿਵੇਂ ਮੇਰੇ ਪਿੰਡ ਨੂੰ ਇੱਕ ਲਿੰਕ ਰੋਡ ਆਉਂਦੀ ਆ, 8 ਪਿੰਡ ਜੁੜਦੇ ਨੇ ਉਹਦੇ ਥਰੂ, ਉਹ ਇੱਕ ਤਰ੍ਹਾਂ ਨਾਲ ਇੱਕ ਸਾਈਡ ਤੋਂ ਬਿਲਕੁਲ ਬੰਦ ਹੈ। ਕੀ ਫਿਰ ਸੜਕ ਤੋਂ ਲੰਘਣਾ ਸਾਡਾ ਅਧਿਕਾਰ ਨਹੀਂ ਹੈ? 8 ਪਿੰਡ ਜਿਹੜੇ ਆ ਉਹ ਵਲ ਬੁਲਾ ਕੇ ਆਉਂਦੇ ਆ। ਤਾਂ ਇਹ ਚੀਜ਼ਾਂ ਨੇ ਕਿ ਗੁਰਪ੍ਰੀਤ ਜੀ, ਮੇਰੇ ਖਿਆਲ ਦੇ ਨਾਲ ਇਹ ਮੈਨੂੰ ਤੇ ਇਉਂ ਲੱਗਦਾ ਕਿ ਮਾਨ ਸਾਹਿਬ ਨੂੰ ਪਤਾ ਨਹੀਂ ਕਿਉਂ ਜਾਣੇ ਅਣਜਾਣੇ ਚ ਅੱਗੇ ਕੀਤਾ ਜਾ ਰਿਹਾ ਹੈ। ਤੁਸੀਂ ਦੇਖ ਲਓ, ਹੁਣ ਜੇ ਕੇਂਦਰ ਦੇ ਨਾਲ ਸਿਆਪਾ ਕੋਈ ਪੈਣਾ ਤਾਂ ਹੁਣ ਮਾਨ ਸਾਹਿਬ ਦੀ ਕੁਰਸੀ ਪਾਣੀ ਤੇ ਆ, ਤੁਸੀਂ ਹਿਸਾਬ ਲਾ ਲਓ, ਦਾ ਤੇ ਲੱਗੀ ਆ। ਉਧਰ ਜੇ ਕਿਸਾਨਾਂ ਵਾਲੇ ਮਾਮਲੇ ਚ ਦੇਖੀਏ ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਪਰਦੇ ਦੇ ਪਿੱਛੇ ਦਾ ਖਿਡਾਰੀ ਤਾਂ ਪਰਦੇ ਦੇ ਪਿੱਛੇ ਹੀ ਆ। ਮਾਨ ਸਾਹਿਬ ਦੀ ਮਿੱਟੀ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਆ ਕਿ ਜਿਨ੍ਹਾਂ ਲੋਕਾਂ ਨੇ ਮਾਨ ਸਾਹਿਬ ਨੂੰ ਬਣਾਇਆ ਸੀ, ਜੇ ਉਹ ਉਲਟ ਹੋ ਜਾਂਦੇ, ਉਹਨਾਂ ਦੇ ਆਪਣੇ ਲੋਕ, ਪਿੰਡੂ ਲੋਕ, ਕਿਸਾਨ ਲੋਕ, ਤਾਂ ਮੇਰੇ ਖਿਆਲ ਦੇ ਨਾਲ ਸਿਆਸੀ ਤੌਰ ਤੇ ਮਾਨ ਸਾਹਿਬ ਦਾ ਨੁਕਸਾਨ ਤੇ ਹੈਗਾ ਹੀ ਆ। ਜੀ, ਇਹ ਤਾਂ ਹੈ। ਫਿਰ ਅਗਲੀ ਖਬਰ ਦੇ ਉੱਪਰ ਚੱਲੀਏ ਤਾਂ ਐਨਸੀਬੀ ਨੇ ਪੰਜਾਬ ਦੇ ਡਾਕਟਰਾਂ ਤੇ ਕਾਰਵਾਈ ਕੀਤੀ ਹੈ ਜੀ। ਇਹ ਕਿਸ ਮਾਮਲੇ 'ਚ ਕਾਰਵਾਈ ਹੋਈ ਹੈ? ਦੇਖੋ, ਇਹ ਇੱਕ ਦਿਨ ਆਪਾਂ ਉਦੋਂ ਗੱਲ ਕਰਦੇ ਹੀ ਸਾਂ ਕਿ ਡਾਕਟਰ ਬਲਬੀਰ ਹੋਰਾਂ ਨੇ ਗੱਲ ਕਹੀ ਸੀਗੀ ਕਿ ਐਨਸੀਬੀ ਕਾਰਵਾਈ ਨਹੀਂ ਕਰਦਾ, ਮਹਾਰਾਸ਼ਟਰ ਤੇ ਗੁਜਰਾਤ ਸਾਨੂੰ ਮਾਰਦੇ ਆ, ਤਾਂ ਐਨਸੀਬੀ ਕਾਰਵਾਈ ਕਰਨ ਲਈ ਆ ਗਈ ਸੀ। ਮੈਂ ਕਿਹਾ ਵੇਖ ਲਓ, ਤੁਹਾਡੀ ਮੂੰਹ ਮੰਗੀ ਮੁਰਾਦ ਪੂਰੀ ਹੋ ਗਈ ਆ। ਹੁਣ ਦੇਖੋ, ਐਨਸੀਬੀ ਯਾਨੀ ਨਾਰਕੋਟਿਕਸ ਕੰਟਰੋਲ ਬਿਊਰੋ ਹੈ ਜਿਹੜਾ, ਉਹਨਾਂ ਨੇ ਤੇ ਇੱਥੇ ਪਾਤਾ ਭੜਥੂ ਜੀ। ਮੈਂ ਵੈਸੇ ਤੁਹਾਨੂੰ ਪਹਿਲਾਂ ਹੀ ਗੱਲ ਇਹ ਕਹੀ ਸੀਗੀ ਕਿ ਐਨਸੀਬੀ ਐਕਟਿਵ ਹੋਏਗਾ। ਹਾਲੇ ਤੇ ਤੁਸੀਂ ਦੇਖੋ ਕਿਸੇ ਇੱਕ ਵੱਡੇ ਮਤਲਬ ਕਿ ਬੰਦੇ ਨੂੰ ਵੀ ਹੱਥ ਪਾਉਣਗੇ। ਆ ਪਿੱਛੇ ਜੇ ਇਹਨਾਂ ਨੇ ਕੁਝ ਅਕਾਲੀਆਂ ਤੇ ਵੀ ਮੇਰੇ ਖਿਆਲ ਦੇ ਨਾਲ ਹੱਥ ਪਾਇਆ ਸੀਗਾ ਐਨਸੀਬੀ ਦੀ, ਜੇ ਗੱਲ ਕਰੀਏ, ਸ਼ਾਇਦ ਉਹ ਕੋਈ ਹੋਰ ਏਜੰਸੀ ਸੀ, ਮੈਨੂੰ ਯਾਦ ਨਹੀਂ ਆ ਰਹੀ, ਸ਼ਾਇਦ ਐਨਸੀਬੀ ਸੀਗੀ, ਪਤਾ ਨਹੀਂ। ਪਰ ਇਹ ਇਸ ਤਰ੍ਹਾਂ ਦਾ ਕਹਿ ਲਓ ਕਿ ਡੰਗ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ ਹੋਏਗਾ। ਜਿਹੜੀ ਗੱਲ ਆ, ਇਹ ਤਾਂ ਹੁਣ ਆਪਾਂ ਜੇ ਦੇਖੀਏ ਬਹੁਤ ਮਾਮਲਾ ਨਾਜ਼ੁਕ ਹੈ ਵੀ, ਕਿਉਂਕਿ ਐਨਸੀਬੀ ਨੇ ਪਹਿਲਾਂ ਬੰਦੇ ਜਿਹੜੇ ਫੜੇ ਸੀਗੇ, ਉਸ ਤੋਂ ਬਾਅਦ ਇਹ ਦਾਇਰਾ ਜਿਹੜਾ ਅੱਗੇ ਵਧਾਇਆ ਆਪਦੀ ਜਾਂਚ ਪੜਤਾਲ ਦਾ। ਤਾਂ ਇਹਦੇ ਵਿੱਚ ਇੱਕ ਬੜਾ ਮਸ਼ਹੂਰ ਹਸਪਤਾਲ ਹੈ, ਕਾਰਪੋਰੇਟ ਹਸਪਤਾਲ ਦਾ ਮਾਲਕ ਆ ਡਾਕਟਰ ਜਤਿੰਦਰ ਮਲਹੋਤਰਾ, ਤੇ ਇੱਕ ਲਾਈਫ ਕੇਅਰ ਹਸਪਤਾਲ ਦਾ ਮਾਲਕ ਹੈ ਰਾਜਨ। ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਬਹੁਤ ਵੱਡੀਆਂ ਗ੍ਰਿਫਤਾਰੀਆਂ ਨੇ ਜੀ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਇਹਦੇ ਵਿੱਚ ਇੱਕ ਪੱਤਰਕਾਰ ਦਾ ਵੀ ਨਾਮ ਆ ਰਿਹਾ ਨਾ। ਹੁਣ ਇਹ ਪੱਤਰਕਾਰ ਵੀ ਕਹਿ ਲਓ ਕਿ ਧੰਦਾ ਕਰ ਰਿਹਾ ਸੀਗਾ। ਹੁਣ ਦੇਖੋ ਗੱਲ ਕੀ ਹੈ ਕਿ ਹਸਪਤਾਲਾਂ ਨੂੰ ਇਹ ਪਾਬੰਦੀਸ਼ੁਦਾ ਦਵਾਈਆਂ ਜਿਹੜੀਆਂ ਨੇ ਉਹ ਸਪਲਾਈ ਦੇ ਸਬੂਤ ਮਿਲੇ ਆ, ਦਾਅਵੇ ਕੀਤੇ ਜਾ ਰਹੇ ਨੇ। ਤੇ ਇਹ ਬਲਿਸਟਾ ਕੰਪਨੀ ਦਾ ਜਿਹੜਾ ਮਾਲਕ ਹੈ, ਇੱਕ ਵੈਬ ਚੈਨਲ ਵੀ ਚਲਾਉਂਦਾ ਭੰਡਾਰੀ। ਤਾਂ ਇਹ ਕਾਫੀ ਚਰਚੇ ਨੇ
ਇਹਨਾਂ ਚੀਜ਼ਾਂ ਦੀ। ਤੋਂ ਕਹਿਣ ਦਾ ਮਤਲਬ ਇਹ ਆ ਕਿ ਇਹ ਦਵਾਈਆਂ ਜਿਹੜੀਆਂ ਸਪਲਾਈ ਹੋ ਰਹੀਆਂ ਸੀਗੀਆਂ, ਤੇ ਤੁਸੀਂ ਦੇਖੋ ਕਿ ਡਾਕਟਰ ਬਲਵੀਰ ਮਹਾਰਾਸ਼ਟਰ ਤੇ ਗੁਜਰਾਤ ਨੂੰ ਤੇ ਬਲੇਮ ਕਰ ਰਹੇ ਆ, ਇਹਨਾਂ ਨੂੰ ਤੇ ਭਿਣਕ ਹੀ ਨਹੀਂ ਲੱਗੀ ਇਹਨਾਂ ਚੀਜ਼ਾਂ ਦੀ, ਤੇ ਉਹਨਾਂ ਨੇ ਆ ਕੇ ਲੱਭ ਲਏ। ਮੈਂ ਅੱਗੇ ਉਸ ਦਿਨ ਵੀ ਸ਼ਾਇਦ ਕਹਿ ਰਿਹਾ ਸਾਂ ਕਿ ਦੇਖੋ ਡਾਕਟਰ ਬਲਵੀਰ ਹੋਰਾਂ ਨੂੰ ਚੇਤਾ ਭੁੱਲ ਗਿਆ, ਪਿਛਲੇ ਸਾਲ ਇੱਕ ਚਿੱਟੇ ਦੀ ਫੈਕਟਰੀ ਉਹਨਾਂ ਨੇ ਆ ਕੇ ਲੁਧਿਆਣੇ ਫੜ ਲਈ ਸੀਗੀ। ਇਸ ਵਾਸਤੇ ਸਭ ਨੂੰ ਆਪੋ ਆਪਣੇ ਘਰ ਮਜ਼ਬੂਤ ਕਰਨ ਦੀ ਜ਼ਰੂਰਤ ਆ। ਤੇ ਖੈਰ, ਇਹ ਦਿੱਲੀ ਗਾਜ਼ੀਆਬਾਦ ਦੀਆਂ 2 ਕੰਪਨੀਆਂ ਵੀ ਨਿਸ਼ਾਨੇ ਤੇ ਆ। ਇਹ ਕਈ ਸਟੇਟਾਂ ਦੇ ਵਿੱਚ ਕਹਿੰਦੇ ਆ ਕਿ ਇਹ ਮਾਲਠਾਲ ਸਪਲਾਈ ਕਰਨ ਦਾ ਜਿਹੜਾ ਸੀਗਾ ਉਹ ਨੈਟਵਰਕ ਫੈਲਿਆ ਹੋਇਆ ਸੀਗਾ। ਸੋ ਇਹਨਾਂ ਗ੍ਰਿਫਤਾਰੀਆਂ ਦੇ ਨਾਲ ਕਾਫੀ ਵੱਡੀ ਹਲਚਲ ਆ, ਤੇ ਵਿਜੀਲੈਂਸ ਬਿਊਰੋ ਵੀ ਹੁਣ ਦੱਸਦੇ ਆ ਕਿ ਜਾਂਚ ਪੜਤਾਲ ਕਰਨ ਦੀ ਤਿਆਰੀ ਕਰ ਰਿਹਾ, ਕਿਉਂਕਿ ਮਾਮਲਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪੰਜਾਬ ਦਾ ਹੀ ਆ ਨਾ। ਜੀ, ਸੋ ਉਧਰ ਲੁਧਿਆਣਾ ਦੀ ਫਾਈਨਲ ਵੋਟਰ ਸੂਚੀ ਜਾਰੀ ਹੋਈ ਹੈ ਜੀ। ਇਸ ਦੇ ਵਿੱਚ ਬੀਤੇ ਦਿਨੀ ਆਸ਼ੂ ਹੋਣੀ ਵੀ ਇਸ ਦੀ ਗੱਲ ਕਰ ਰਹੇ ਸੀ, ਇਸ ਤੇ ਜ਼ਰਾ ਪਾਇਓ ਚਾਨਣਾ। ਦੇਖੋ, ਫਾਈਨਲ ਵੋਟਰ ਸੂਚੀ ਉਹ ਤੇ ਹੁਣ ਪਤਾ ਲੱਗੇਗਾ ਨਾ ਜੀ ਕਿ ਵੋਟਰ ਸੂਚੀ ਦੇ ਵਿੱਚ ਕੀ ਗੜਬੜੀ ਆ, ਕੀ ਆ, ਕਿਉਂਕਿ ਅੱਗੇ ਤੁਹਾਨੂੰ ਪਤਾ ਹੀ ਆ ਰੌਲਾ ਜ਼ਰੂਰ ਪਿਆ ਸੀਗਾ, 1-2 ਵੀਡੀਓ ਵੀ ਵਾਇਰਲ ਹੋਈਆਂ ਸੀਗੀਆਂ। ਤਾਂ ਐਤਕੀ ਦੇਖੋ, ਜੋ ਚੀਜ਼ ਇਹ ਮਤਲਬ ਕਿ ਦੋਸ਼ ਲਾਉਂਦੇ ਸੀਗੇ ਦਿੱਲੀ 'ਚ, ਹਰਿਆਣੇ 'ਚ, ਤਾਂ ਐਤਕੀ ਇਹਨਾਂ ਤੇ ਦੋਸ਼ ਲੱਗੇ ਨੇ ਕਿ ਮਤਲਬ ਵੋਟਾਂ ਜਿਹੜੀਆਂ ਉਹ ਬਣੀਆਂ ਕੱਟੀਆਂ ਇਸ ਤਰ੍ਹਾਂ ਹੈ। ਉਹ ਕਿੰਨਾ ਕੁ ਹੁਣ ਬਾਅਦ ਦੇ ਵਿੱਚ ਪਤਾ ਲੱਗੇਗਾ, ਪਰ ਫਾਈਨਲ ਵੋਟਰ ਸੂਚੀ ਜਿਹੜੀ ਆ ਉਹ ਬਾਹਰ ਆ ਗਈ। ਤਾਂ ਜਦੋਂ ਵੋਟਰ ਸੂਚੀ ਬਾਹਰ ਆ ਜਾਂਦੀ ਹੈ ਨਾ ਜੀ, ਫਿਰ ਗੁਰਪ੍ਰੀਤ ਜੀ ਇੱਕ ਆਈਡੀਆ ਹੋ ਜਾਂਦਾ ਆ ਮੋਟੇ ਤੌਰ ਤੇ ਕਿ ਕਿੰਨੇ ਵੋਟਰ ਆ ਜੀ, ਕੀ ਹਿਸਾਬ ਕਿਤਾਬ ਆ। ਤਾਂ ਫਿਰ ਕਹਾਣੀ ਜਿਹੜੀ ਆ ਉਹ ਇਸ ਪੱਖ ਤੋਂ ਕਹਿ ਲਓ ਕਿ ਸਪਸ਼ਟ ਹੋ ਜਾਂਦੀ ਆ। ਤਾਂ ਫਾਈਨਲ ਵੋਟਰ ਸੂਚੀ ਜ਼ਰੂਰ ਆਈ ਆ। ਇਹਦੇ ਵਿੱਚ ਹੁਣ ਮੈਨੂੰ ਨਹੀਂ ਪਤਾ ਕਿ ਕੀ ਕੋਈ ਇਤਰਾਜ਼ ਤੇ ਕਰਦੀ ਹੈ ਕਿ ਨਹੀਂ ਕਰਦੀ, ਪਰ ਓਵਰਆਲ 1,74,000 ਵੋਟਰ ਆ ਇਹਦੇ ਵਿੱਚ। 192 ਬੂਥ ਬਣਾ ਦਿੱਤੇ ਆ, ਤੇ 10 ਥਰਡ ਜੈਂਡਰ ਵੋਟਰ ਵੀ ਆ। ਤੇ ਪਾਰਟੀਆਂ ਨੂੰ ਸੂਚੀ ਜਿਹੜੀ ਆ ਉਹ ਸੌਂਪ ਦਿੱਤੀ ਆ, ਫਾਈਨਲ ਵੋਟਰ ਲਿਸਟ ਆ। ਹੁਣ ਬਾਅਦ ਚ ਪਤਾ ਲੱਗੇਗਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਇਹਨਾਂ ਨੇ ਸਾਰਿਆਂ ਨੇ ਵੋਟਰ ਸੂਚੀ ਵੇਖੀ, ਫਿਰ ਉਸ ਤੋਂ ਬਾਅਦ ਹੋ ਸਕਦਾ ਕੋਈ ਇਤਰਾਜ਼ ਵਗੈਰਾ, ਜਿਵੇਂ ਤੁਸੀਂ ਗੱਲਾਂ ਕੀਤੀਆਂ ਨੇ ਕਿ ਹੋ ਸਕਦਾ ਕੋਈ ਗੱਲਬਾਤ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਿਕਲ ਕੇ ਆਵੇ। ਤਾਂ ਬਾਕੀ ਜਿਹੜੀ ਆਪਾਂ ਸਿਵਨ ਸੀ ਹੋਰਾਂ ਦੀ ਸਟੇਟਮੈਂਟ ਦੇਖੀ, ਉਹਨਾਂ ਨੇ ਕਿਹਾ ਕਿ ਸੋਧ ਪ੍ਰਕਿਰਿਆ ਦੇ ਦੌਰਾਨ ਦਾਅਵੇ ਤੇ ਜੋ ਐਤਰਾਜ਼ ਸੀ ਉਹਨਾਂ ਦੀ ਸੂਚੀ ਤਿਆਰ ਕੀਤੀ ਗਈ ਆ, ਅਤੇ ਰਾਜਨੀਤਿਕ ਦਲਾਂ ਦੇ ਨਾਲ ਮਸੌਦਾ ਯਾਨੀ ਖਰੜਾ ਤੇ ਅੰਤਮ ਜੋ ਸੂਚੀ ਹੁੰਦੀ ਹੈ ਉਹ ਸਾਂਝਾ ਕਰ ਦਿੱਤੀ ਗਈ ਆ। ਤਾਂ ਇਹ ਪ੍ਰਕਿਰਿਆ ਕਹਿੰਦੇ ਕਿ ਪੂਰੀ ਤਰ੍ਹਾਂ ਪਾਰਦਰਸ਼ਤਾ ਦੇ ਨਾਲ ਜਿਹੜੀ ਆ ਉਹ ਨੇਪਰੇ ਚਾੜੀ ਗਈ ਆ। ਪਰ ਦੇਖੋ, ਇੱਕ ਚੀਜ਼ ਵੇਖਣ ਵਾਲੀ ਆ, ਚਲੋ ਵੋਟਰ ਸੂਚੀਆਂ ਦਾ ਦੇਖਦੇ ਆ ਕਿ ਕੀ ਬਣਦਾ ਹੈ, ਪਰ ਭਾਜਪਾ ਨੇ ਹਾਲੇ ਤੱਕ ਆਪਣਾ ਕੈਂਡੀਡੇਟ ਨਹੀਂ ਦਿੱਤਾ। ਇੰਟਰਸਟਿੰਗ ਹੈ, ਇਹ ਬਹੁਤ ਇੰਟਰਸਟਿੰਗ ਹੈ, ਕਿਉਂਕਿ ਹੁਣ ਵੋਟਰ ਸੂਚੀ ਵੀ ਆ ਗਈ, ਹੁਣ ਤੇ ਡੇਟ ਹੀ ਅਨਾਉਂਸ ਹੋਣ ਦੀ ਦੇਰ ਹੈ ਨਾ। ਕਿਉਂਕਿ ਆਪਾਂ 20 ਜਨਵਰੀ ਮੰਨ ਕੇ ਚੱਲੀਏ, ਤਾਂ 20 ਜਨਵਰੀ ਤੋਂ ਲੈ ਕੇ ਤੇ 7ਵਾਂ ਆਪਾਂ ਜੇ ਇਲੈਕਸ਼ਨ 6 ਮਹੀਨਿਆਂ ਦਾ ਵੀ ਮੈਕਸਿਮਮ ਟਾਈਮ ਮੰਨ ਕੇ ਚੱਲੀਏ, ਤਾਂ ਉਹ ਆਪਾਂ ਦੇਖੀਏ ਤਾਂ 7ਵੇਂ ਮਹੀਨੇ ਤੱਕ ਬਣਦਾ। ਤਾਂ ਹੁਣ 5 ਤਰੀਕ ਤੇ ਅੱਜ 5ਵੇਂ ਮਹੀਨੇ ਦੀ ਹੋ ਗਈ, ਤਾਂ ਇਲੈਕਸ਼ਨ ਕਿਸੇ ਵੇਲੇ ਵੀ ਸੰਭਵ ਹੈ। ਪਰ ਤੁਸੀਂ ਦੇਖੋਗੇ ਭਾਰਤੀ ਜਨਤਾ ਪਾਰਟੀ ਆਪਣਾ ਕੈਂਡੀਡੇਟ ਨਹੀਂ ਦੇ ਰਹੀ। ਇਹ ਬਹੁਤ ਇੰਟਰਸਟਿੰਗ ਹੈ। ਜਦ ਕਿ ਦੂਸਰੇ ਪਾਸੇ ਤੁਸੀਂ ਦੇਖੋਗੇ ਅਰੋੜਾ ਸਾਹਿਬ ਤੇ ਜਿਹੜੇ ਆਸ਼ੂ ਸਾਹਿਬ ਆ, ਉਹ ਤੇ ਬਿਲਕੁਲ ਭਿੜ ਰਹੇ ਨੇ। ਅਕਾਲੀਆਂ ਨੇ ਵੀ ਆਪਣਾ ਕੈਂਡੀਡੇਟ ਦਿੱਤਾ ਹੋਇਆ। ਇੰਟਰਸਟਿੰਗ ਚੀਜ਼ ਆ ਕਿ ਅਕਾਲੀ ਕੁਝ ਸਮਾਂ ਪਹਿਲਾਂ ਤੱਕ ਇਲੈਕਸ਼ਨ ਲੜਨਾ ਹੀ ਛੱਡ ਗਏ ਸਨ। ਇਹਨੂੰ ਲੱਗਦਾ ਸੀ ਇਲੈਕਸ਼ਨ ਲੜਨਾ ਹੀ ਭੁੱਲ ਗਏ ਆ, ਉਹਨਾਂ ਨੇ ਵੀ ਕੈਂਡੀਡੇਟ ਦਿੱਤਾ ਹੋਇਆ। ਪਰ ਕਮਾਲ ਦੀ ਗੱਲ ਹੈ ਕਿ ਇਧਰੋਂ ਭਾਜਪਾ ਬੰਨਿਓ ਜਿਨ੍ਹਾਂ ਦੀ ਕਿ ਅੱਛੀ ਖਾਸੀ ਉੱਥੇ ਵੋਟ ਆ, ਇਹਨਾਂ ਨੂੰ ਮੁਕਾਬਲੇ 'ਚ ਗਿਣਿਆ ਜਾਂਦਾ, ਇਹਨਾਂ ਦਾ ਕੈਂਡੀਡੇਟ ਨਾ ਆਉਣਾ ਕਾਫੀ ਉਹ ਵੀ ਕਹਿ ਲਓ ਕਿ ਇੰਟਰਸਟਿੰਗ ਹੋ ਜਾਂਦਾ। ਮੈਂ ਸਵਾਲ ਤੇ ਨਹੀਂ ਕਹੂੰਗਾ ਕਿ ਸਵਾਲ ਖੜੇ ਕਰਦਾ, ਹਾਲੇ ਉਹ ਨੌਬਤ ਨਹੀਂ ਆਈ, ਪਰ ਉਹ ਕਹਿ ਲਓ ਕਿ ਦਿਲਚਸਪ ਬਣ ਜਾਂਦਾ ਜੀ। ਸੋ ਇਹ ਤਾਂ ਹੈ। ਅੱਗੇ ਚੱਲੀਏ ਤਾਂ ਪੱਟੀ ਨੇ, ਪਾਕਿਸਤਾਨ ਵਾਲਾ ਪੱਟੀ, ਜਿਹੜਾ ਅੱਜ ਕੱਲ ਬੜੀਆਂ ਉਹਦੀਆਂ ਕਲਿੱਪਸ ਵੱਖ-ਵੱਖ ਚੈਨਲ ਚਲਾ ਰਹੇ ਨੇ, ਪਤਾ ਨਹੀਂ ਕਿਉਂ ਪ੍ਰਚਾਰਿਆ ਜਾਂਦਾ ਇਹਨਾਂ ਲੋਕਾਂ ਨੂੰ, ਪਰ ਉਸਨੇ ਇੱਕ ਲਾਰੈਂਸ ਦੀ ਆਡੀਓ ਜਾਰੀ ਕੀਤੀ ਹੈ ਜੀ। ਦੇਖੋ, ਇਹਨਾਂ ਦਾ ਜਿਹੜਾ ਸਿਸਟਮ ਆ ਉਹ ਇਹੋ ਆ ਕਿ ਨੇੜਤਾ ਇਹਨਾਂ ਦੀ ਹੋਈ ਸੀਗੀ। ਕੁਝ ਬੰਦੇ ਕਹਿੰਦੇ ਆ ਕਿ ਹਥਿਆਰਾਂ ਦਾ ਜਿਹੜਾ ਆਦਾਨ ਪ੍ਰਦਾਨ ਸੀਗਾ ਉਹਦੇ ਕਰਕੇ ਨੇੜਤਾ ਹੋਈ। ਹੁਣ ਜਿਹੜੀ ਦੂਰੀ ਪਈ ਆ, ਦੂਰੀ ਦੋਨਾਂ ਦੀ ਇਸੇ ਕਰਕੇ ਆ ਕਿ ਉਹ ਕਹਿੰਦਾ ਕਿ ਮੈਂ ਆਪਣੇ ਮੁਲਕ ਦਾ ਵਫਾਦਾਰ ਆ, ਉਹ ਕਹਿੰਦਾ ਮੈਂ ਆਪਣੇ ਮੁਲਕ ਦਾ ਵਫਾਦਾਰ ਆ। ਯਾਨੀ
ਦੋਨਾਂ ਦਾ ਜਿਹੜਾ ਪਵਾੜਾ ਹੈ ਕਿਤੇ ਨਾ ਕਿਤੇ ਉਹਦੇ ਵਿੱਚ ਇਹ ਚੀਜ਼ ਹੈਗੀ ਆ। ਤੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਬੰਦੇ ਵੀ ਇੱਕ ਦੂਜੇ ਦੇ ਜਿਹੜੇ ਆ ਨਾ ਪਟਣ ਤੋਂ ਨਾਰਾਜ਼ਗੀ ਆ, ਕੁਝ ਕੰਮਾਂ ਨੂੰ ਲੈ ਕੇ ਆ। ਤਾਂ ਸ਼ਹਿਜ਼ਾਦ ਭੱਟੀ ਨੇ ਜਿਹੜੀ ਗੱਲ ਕਹੀ ਸੀ ਪਿਛਲੇ ਦਿਨੀ, ਇੱਕ ਤੇ ਮੂਸੇ ਵਾਲਾ ਤੇ ਦੂਜਾ ਸਦੀਕੀ ਕਤਲ, ਉਹਦੇ ਵਿੱਚ ਕਿ ਭਾਈ ਸਦੀਕੀ ਵਾਲੇ ਚ ਇੱਕ ਪੋਲੀਟੀਸ਼ੀਅਨ ਦਾ ਹੱਥ ਸੀਗਾ, ਤੇ ਇਹ ਜਿਹੜਾ ਮੂਸੇ ਵਾਲਾ ਹੱਤਿਆ ਕਾਂਡ ਆ ਇਹ ਤੁਹਾਂ ਇਸ ਕਰਕੇ ਕੀਤਾ ਕਿਉਂਕਿ ਇੱਕ ਸਿੰਗਰ ਦੇ ਕਹਿਣ ਤੇ ਮਾਰਿਆ, ਤੁਸੀਂ ਕੋਈ ਉਹਦੇ ਕੋਈ ਲੈਣਾ ਦੇਣਾ ਨਹੀਂ ਸੀਗਾ ਤੁਹਾਡੇ ਨਾਲ ਸਿੱਧਾ। ਤਾਂ ਇਸ ਤਰ੍ਹਾਂ ਦੇ ਜਿਹੜੇ ਇੰਕਸ਼ਾਫ ਭੱਟੀ ਨੇ ਕੀਤੇ ਆ, ਇਹ ਗੱਲਾਂ ਛੋਟੀਆਂ ਨਹੀਂ ਹੈਗੀਆਂ। ਜੇ ਕੱਲ ਨੂੰ ਕੋਈ ਜਿਵੇਂ ਉਹਨੇ ਦਾਅਵਾ ਕੀਤਾ ਕਿ ਮੈਂ ਸਬੂਤ ਰੱਖ ਦਿਆਂਗਾ ਮੀਡੀਆ 'ਚ, ਤੇ ਜੇ ਕੋਈ ਨਵੀਂ ਚਰਚਾ ਇਦਾਂ ਛਿੜ ਪੈਂਦੀ ਹੈ ਤਾਂ ਫਿਰ ਛੋਟੀਆਂ ਗੱਲਾਂ ਨਹੀਂ, ਫਿਰ ਆਪਾਂ ਕਹਿ ਸਕਦੇ ਹਾਂ ਕਿ ਇਹ ਬਹੁਤ ਵੱਡਾ ਮਾਮਲਾ ਹਿਲਜੁਲ ਵਾਲਾ ਹੋ ਜਾਏਗਾ। ਰਹੀ ਗੱਲ ਹੁਣ ਆਡੀਓ ਵਾਲੀ, ਦੇਖੋ ਇੱਕ ਆਡੀਓ ਜਿਹੜੀ ਆ ਸ਼ਹਿਜ਼ਾਦ ਭੱਟੀ ਨੇ ਪਾਈ ਆ, ਉਹ ਕਥਿਤ ਆਡੀਓ ਜਿਹੜੀ ਆ ਲਾਰੈਂਸ ਦੀ ਕਹੀ ਗਈ ਆ, ਉਹਦੇ ਵਿੱਚ ਇੱਕ ਵੌਇਸ ਨੋਟ ਹੈ ਜਿਸ ਨੂੰ ਪਲੇ ਕੀਤਾ ਗਿਆ। ਉਹ ਪਲੇ ਕੀਤਾ ਗਿਆ ਜਿਸ ਵੇਲੇ ਤੇ ਉਹਦੇ 'ਚ ਲਾਰੈਂਸ ਵਰਗੀ ਜਿਹੜੀ ਆਵਾਜ਼ ਆ, ਹੁਣ ਦੇਖੋ ਲਾਰੈਂਸ ਦੀ ਆ ਨਹੀਂ ਹੈ, ਉਹ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਆਪਣੇ ਕੋਲ ਕਿਹੜਾ ਕੋਈ ਇੱਥੇ ਫੋਰੈਂਸਿਕ ਲੈਬ ਦੇ ਕੋਈ ਸਰਟੀਫਿਕੇਟ ਆ ਉਹਦਾ। ਅੱਛਾ, ਉਹਦੇ 'ਚ ਉਹ ਕਹਿੰਦਾ ਨਜ਼ਰ ਆ ਰਿਹਾ ਕਿ ਮੈਂ ਰਾਤ ਹੀ ਆਇਆ ਵਾਂ, ਮਤਲਬ ਕਿ ਰਿਮਾਂਡ ਤੋਂ ਜੇਲ੍ਹ ਦੇ ਵਿੱਚ ਪਹੁੰਚਿਆ। ਭੱਟੀ ਇਹ ਸਵਾਲ ਖੜੇ ਕਰ ਰਿਹਾ ਹੈ ਕਿ ਭਾਈ ਇਹ ਤੁਹਾਡੇ ਨਾਲ ਰਲਿਆ, ਕਹਿਣ ਦਾ ਮਤਲਬ ਹੈ ਤੱਤਸਾਰ ਕਹਾਣੀ ਦਾ ਇਹ ਆ ਕਿ ਏਜੰਸੀਆਂ ਜਿਹੜੀਆਂ ਉਹ ਚਲਾ ਰਹੀਆਂ ਲਾਰੈਂਸ ਹੋਰਾਂ ਨੂੰ। ਕਿਉਂਕਿ ਉਹ ਕਹਿੰਦਾ ਕਿ ਵੇਖੋ ਕੋਈ ਬੰਦਾ ਜੇਲ੍ਹ ਚ ਆਉਂਦਾ ਵਾਪਸ ਰਿਮਾਂਡ ਤੋਂ, ਉਹਨੂੰ ਉਹੀ ਮੋਬਾਈਲ ਕਿਵੇਂ ਮਿਲ ਸਕਦਾ ਜੇਲ੍ਹ ਦੇ ਵਿੱਚ, ਇਹਦਾ ਮਤਲਬ ਕਿ ਉਹਦੀ ਸੈਟਿੰਗ। ਸੋ ਇਹ ਇਹਨਾਂ ਦਾ ਇਸ ਵੇਲੇ ਦਾ ਝਗੜੇ ਦਾ ਕਾਰਨ ਹੈ। ਖਬਰਾਂ ਤੇ ਤੁਹਾਨੂੰ ਪਤਾ ਹੀ ਫਿਰ ਲਾਰੈਂਸ, ਕਿਉਂਕਿ ਇਸ ਵੇਲੇ ਇੱਕ ਜੇ ਆਪਾਂ ਦੇਖੀਏ ਇੱਕ ਐਸਾ ਨਾਮ ਹੈ ਜਿਹਨੂੰ ਇੰਡੀਆ ਦੇ ਵਿੱਚ ਸਮਰਥਨ ਬਹੁਤ ਮਿਲਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਖਾਸ ਤੌਰ ਤੇ ਆਪਾਂ ਜਦੋਂ ਤੋਂ ਕੁਝ ਮੁਸਲਿਮ ਐਂਗਲ ਦੇਖਦੇ ਹਾਂ ਜਾਂ ਪਾਕਿਸਤਾਨ ਵਾਲਾ ਐਂਗਲ ਦੇਖਦੇ ਹਾਂ, ਤਾਂ ਉਸ ਤੋਂ ਬਾਅਦ ਕਾਫੀ ਕੁਝ ਜਿਹੜਾ ਹੈ ਉਹ ਤੁਸੀਂ ਬਦਲਿਆ ਦੇਖੋਗੇ ਸੋਸ਼ਲ ਮੀਡੀਆ ਤੇ। ਸੋ ਲਿਹਾਜ਼ਾ ਇਸੇ ਕਰਕੇ ਖਬਰਾਂ ਵੱਡੀਆਂ ਬਣ ਰਹੀਆਂ ਨੇ ਜੀ। ਉਧਰ ਰਾਹੁਲ ਗਾਂਧੀ ਨੂੰ ਕੇਸ ਮਾਮਲੇ ਦੇ ਵਿੱਚ ਰਾਹਤ ਮਿਲੀ ਹੈ ਜੀ। ਦੇਖੋ ਗੁਰਪ੍ਰੀਤ ਜੀ, ਉਹੀ ਨਾਗਰਿਕਤਾ ਵਾਲਾ ਮਾਮਲਾ ਹੈ, ਤੇ ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਗੱਲ ਆ ਕਿ ਜਿਵੇਂ ਆਪਾਂ ਦੇਖਦੇ ਹਾਂ ਸੁਬਰਾਮਨੀਅਮ ਸਵਾਮੀ ਨੇ ਇਹ ਮੁੱਦਾ ਚੁੱਕਿਆ ਸੀਗਾ, ਤਾਂ ਉਸ ਤੋਂ ਬਾਅਦ ਤੁਰਦਾ ਹੁਣ ਇਹ ਆ ਕਿ ਕੇਂਦਰ ਨੇ ਉੱਥੇ ਜਾ ਕੇ ਕੋਰਟ ਦੇ ਵਿੱਚ ਰਿਪੋਰਟ ਨਹੀਂ ਰੱਖੀ ਤੇ ਫਿਰ ਉਹਨਾਂ ਨੇ ਪੁੱਛਿਆ ਕਾਰਨ, ਕੋਰਟ ਨੇ, ਹਾਈ ਕੋਰਟ ਨੇ ਆਖਿਆ ਕਿ ਤੁਸੀਂ ਰਿਪੋਰਟ ਕਿਉਂ ਨਹੀਂ ਲੈ ਕੇ ਆਏ। ਤਾਂ ਉਹਨਾਂ ਨੇ ਆਖਿਆ ਕਿ ਦੇਖੋ ਜੀ, ਜਿਹੜਾ ਸੰਬੰਧਿਤ ਮੁਲਕ ਹੈ, ਯਾਨੀ ਇੰਗਲੈਂਡ ਦਾ ਮਾਮਲਾ ਹੈ ਨਾ, ਕਿ ਸੰਬੰਧਿਤ ਮੁਲਕ ਜਿਹੜਾ ਹੈ ਕੋਈ ਕਿਸੇ ਪ੍ਰਕਾਰ ਦੀ ਸਾਨੂੰ ਜਾਣਕਾਰੀ ਨਹੀਂ ਦੇ ਰਿਹਾ, ਸਾਨੂੰ ਕੋਈ ਬਾਹ ਨਹੀਂ ਫੜਾ ਰਿਹਾ। ਸੋ ਫਿਰ ਕੋਰਟ ਨੇ ਆਖਿਆ ਕਿ ਜਦੋਂ ਤੁਸੀਂ ਉਹ ਸੰਬੰਧਿਤ ਕਾਗਜ਼ਾਤ ਹੀ ਨਹੀਂ ਲਿਆ ਸਕਦੇ ਤਾਂ ਲਿਹਾਜ਼ਾ ਇਹ ਜਿਹੜਾ ਮਾਮਲਾ ਹੈ ਉਹ ਬੰਦ ਕੀਤਾ ਜਾਂਦਾ। ਤਾਂ ਇੱਕ ਵਾਰੀ ਇਹ ਮਾਮਲਾ ਜਿਹੜਾ ਹੈ ਉਹ ਠੰਡੇ ਵਸਤੇ ਚ ਪਾ ਦਿੱਤਾ, ਤਾਂ ਰਾਹੁਲ ਦੀ ਨਾਗਰਿਕਤਾ ਵਾਲਾ ਤੇ ਮਾਮਲਾ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਾਹਤ ਵਾਲਾ ਹੀ ਬਣ ਗਿਆ ਨਾ। ਹੁਣ ਅੱਗੇ ਦੇਖਾਂਗੇ ਕਿ ਕਾਗਜ਼ਾਤ ਵਗੈਰਾ ਜਿਹੜੇ ਆ ਕੋਈ ਮਿਲਦੇ ਆ ਕਿ ਨਹੀਂ ਮਿਲਦੇ, ਤਾਂ ਲਿਹਾਜ਼ਾ ਇੱਕ ਵਾਰੀ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਮਿਲ ਗਈ ਆ। ਪਰ ਜੇ ਨੈਸ਼ਨਲ ਨਿਊਜ਼ ਦੀ ਗੱਲ ਕਰੀਏ ਤਾਂ ਇਸ ਤੋਂ ਵੀ ਇੱਕ ਵੱਡੀ ਖਬਰ ਆ ਰਹੀ ਆ, ਮੇਰਾ ਧਿਆਨ ਉਹਦੇ ਵੱਲ ਗਿਆ। ਕੇਂਦਰ ਨੇ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਜਿਹੜੇ ਸਟੇਟ ਆ ਉਹ ਸਿਵਲ ਡਿਫੈਂਸ ਮੌਕ ਡਰਿਲ ਕਰਨ। ਇਹ ਬਹੁਤ ਵੱਡੀ ਗੱਲ ਇਸ ਵੇਲੇ ਸਾਹਮਣੇ ਆ ਰਹੀ ਆ ਕਿ 54 ਸਾਲ ਬਾਅਦ ਇਹੋ ਜਿਹਾ ਹੋ ਰਿਹਾ ਕਿ ਹਮਲੇ ਦੇ ਦੌਰਾਨ ਨਾਗਰਿਕਾਂ ਨੂੰ ਬਚਣ ਦੀ ਟ੍ਰੇਨਿੰਗ ਦਿੱਤੀ ਜਾਵੇ। ਇਹ ਬਹੁਤ ਵੱਡੀ ਗੱਲ ਹੈ ਇਸ ਵੇਲੇ ਦੀ, ਮੈਂ ਕਹੂੰਗਾ ਕਿ ਬਹੁਤ ਹੀ ਵੱਡੀ ਖਬਰ ਆ। ਨੇਵੀ ਨੇ ਵੀ ਕੁਝ ਮੇਰੇ ਖਿਆਲ ਦੇ ਨਾਲ ਟੈਸਟਿੰਗ ਵਗੈਰਾ ਕੀਤੀ ਆ, 에ਅਰ ਫੋਰਸ ਵੀ ਹਰਕਤ ਦੇ ਵਿੱਚ ਆ। ਤਾਂ ਗੁਰਪ੍ਰੀਤ ਜੀ, ਇਹ ਜਿਹੜਾ 54 ਸਾਲਾਂ ਬਾਅਦ ਫੈਸਲਾ ਆਇਆ, ਇਹ ਇਸ ਵੇਲੇ ਦਾ ਇੱਕ ਬਹੁਤ ਹੀ, ਮੈਂ ਕਹੂੰਗਾ ਕਿ ਵੱਡਾ ਫੈਸਲਾ ਨਹੀਂ, ਬਹੁਤ ਹੀ ਵੱਡੀ ਖਬਰ ਹੈ ਇੰਡੀਆ ਦੇ ਲਿਹਾਜ਼ ਨਾਲ।